ਨਸੀਰ ਸਾਹਿਬ ਸਾਡੇ ਨਾਲ ਹਨ, ਇਹਨਾਂ ਦੀਆਂ ਕੁਝ ਸਰਵਿਸਿਜ਼ ਲੈਣੇ ਆ, ਇਹਨਾਂ ਤੋਂ ਪੁੱਛਦੇ ਆ। ਨਸੀਰ ਸਾਹਿਬ, ਕਿਤਨੀ ਦੂਰ ਹੈ ਔਰ ਸਾਡੀ ਐਗਜ਼ੈਕਟ ਲੋਕੇਸ਼ਨ ਇਸ ਵੇਲੇ ਕੀ ਹੈ, ਅਸੀਂ ਕਿਸ ਰਸਤੇ ਤੋਂ ਹੋ ਕੇ ਗਲੋਬਲ ਵਿਲੇਜ ਪਹੁੰਚਾਂਗੇ? ਜੀ ਸਰ, ਅਸੀਂ ਹੁਣ ਅਲੈਨ ਰੋਡ ਤੋਂ ਲਿੰਕ ਕਰਕੇ ਤਕਰੀਬਨ 20 ਮਿੰਟ ਦੀ ਡਰਾਈਵ ਤੇ ਇਹ ਗਲੋਬਲ ਵਿਲੇਜ ਹੈ, ਤੇ ਤਕਰੀਬਨ ਅਸੀਂ 20 ਮਿੰਟ ਤੋਂ ਬਾਅਦ ਗਲੋਬਲ ਵਿਲੇਜ ਅਸੀਂ ਪਹੁੰਚ ਜਾਵਾਂਗੇ। ਸ਼ੁਕਰੀਆ ਸਰ, ਸ਼ੁਕਰੀਆ। ਤੇ ਇਹ ਤੁਸੀਂ ਦੇਖੋ ਦੁਬਈ ਦੇ ਰੋਡਸ ਖੁੱਲ੍ਹੇ ਡੁੱਲੇ, ਸਾਫ ਸੁਥਰੇ, कोई बदनज़मी नहीं है, कोई पी पी पा नहीं है। दुबई वसाया है लोगों ने और एक अपने तौर पर नहीं वसया, एक प्रॉपर प्लैनिंग के तहत ये वसया है। और यही प्लैनिंग अगर हर कौम हर कंट्री कर लवे तो उत्थों के लोगों का फेस भी इंज ही सोहना लगे कि जिहड़ा भी बंदा इत्थे आवे उहदे दिल नूं लगन वो रोड्स, वो बिल्डिंग्स, वो चेहरे हसदे हुए खुशहाल चेहरे। अगर दुबई ये कर सकता है तो बाकी क्यों नहीं कर सकते? अगर असी पिछे जाइए इन्हां दी जिंदगी दे कोई 60-70 साल तो वो आम मछेरे सन जिहड़े समुंदर के किनारियां ते मच्छियां पकड़ते सन, लेकिन अज दुबई दे अंदर पूरी दुनिया आबाद है। तुहानूं दुनिया दे हर कंट्री दा, हर डिवेलप कंट्री दे लोग इत्थे मिलणगे, उन्हां दा बिजनेस मिलेगा। सारा ग्रीनरी दरख्त, किक्कर दे दरख्त, ए किक्कर दे दरख्त सारे जनाब कितनी खूबसूरती नूं वधिया कर रहे हैं। हाँ, ये जिहड़ी चीज़ सी ये अज तो 1960 ਦੇ ਵਿੱਚ ये चीज़ नहीं ਹੁੰਦੀ ਸੀ, और अज तक ਤੁਸੀਂ दुबई वेख लो। ਇਹ ਨਸੀਰ ਸਾਹਿਬ ਸਾਡੇ ਰਾਈਟ ਸਾਈਡ ਤੇ ਕਿੱਕਰ ਹੈ ਜੀ, ਤੇ ਪਿੱਛੇ ਵੀ ਕਿੱਕਰ ਦੇਖਣ ਤੇ ਇਹ ਫਿਰ ਕਿੱਕਰ ਇੱਥੋਂ ਦੀ ਮਿੱਟੀ ਦੇ ਵਿੱਚ ਉਗ ਪੈਂਦਾ ਹੈ ਜਾਂ ਮਿੱਟੀ ਬਾਹਰੋਂ ਲਿਆ ਕੇ ਦੁੱਧ ਵਿੱਚ ਦਰਖਤ ਉਗਾਇਆ ਜਾਂਦਾ? ਸਰ, ਮਿੱਟੀ ਬਾਹਰੋਂ ਲਿਆਂਦੀ ਜਾਂਦੀ ਹੈ, ਇੰਪੋਰਟ ਕੀਤੀ ਜਾਂਦੀ ਹੈ। ਠੀਕ ਹੈ, ਠੀਕ ਹੈ। ਵੀ ਆਉਂਦੀ ਹੈ, ਬਾਹਰ ਯੂਰਪ ਕੰਟਰੀਆਂ ਦੇ ਵਿੱਚੋਂ ਵੀ ਆਉਂਦੀ ਹੈ। ਇਹ ਕਿੱਕਰ ਦੇ ਬੜੇ ਹੀ ਖੂਬਸੂਰਤ ਦਰਖਤ ਇਸ ਸਾਈਡ ਤੇ। ਸ਼ੋਭਾ ਹਾਰਟਲੈਂਡ ਕਿ ਸ਼ੋਭਾ ਹਾਰਟਲੈਂਡ? ਸ਼ੋਭਾ, ਨਾਦੇ ਸ਼ੋਭਾ। ਹਾਂ, ਇਹ ਜਿਹੜੇ ਇਹ ਦੁਬਈ ਦੇ ਅਰਬੀ ਲੋਕਲ ਬੰਦੇ ਨੇ ਉਹਨਾਂ ਦੀ ਇਹ ਰਹਿਸ਼ਗਾਹਾਂ ਜਿਹੜੇ ਇੱਥੋਂ ਦੇ ਨੇਟਿਵਸ ਹਨ। ਨੇਟਿਵ ਨਾਦੇ ਸ਼ੋਭਾ। ਤੇ ਬਾਕੀ ਜਿਹੜੇ ਹਨ ਬਾਕੀ ਅਦਰ ਕੰਟਰੀਜ਼ ਜੋ ਆਏ ਨੇ ਉਹਨਾਂ ਦਾ ਕੋਈ ਸੈਪਰੇਟ ਹੈ ਜਾਂ ਮਿਕਸਚਰ ਹੀ ਹੈ? ਜੀ, ਮਿਕਸ ਹੀ ਹੈ। ਹਾਂ, ਲੇਕਿਨ ਕੁਝ ਜਗ੍ਹਾ ਇੱਥੇ ਬਣੀਆਂ ਹੋਈਆਂ ਹਨ ਜਿੱਥੇ ਖਸੂਸੀ ਉਹ ਲੋਕਲਾਂ ਵਾਸਤੇ ਜਿਹੜੇ ਅਰਬੀ ਇਹਨਾਂ ਨੇ ਇੱਥੋਂ ਦੇ ਮਕਾਮੀ ਉਹਨਾਂ ਨੇ ਆਪਣੇ ਅਲੱਗ-ਅਲੱਗ ਇਸ ਤਰ੍ਹਾਂ ਵਿਲੇ ਬੜੇ ਵੱਡੇ, ਜਿਸ ਤਰ੍ਹਾਂ ਸਾਡੇ ਘਰ ਹੁੰਦੇ ਨੇ ਆਪਣੇ ਪੰਜਾਬ ਦੇ ਵਿੱਚ, ਹਾਂ, ਵੱਡੇ ਵੱਡੇ ਸਾਡੀਆਂ ਵੇਲੀਆਂ ਘਰ ਹੁੰਦੇ ਨੇ, ਇਸ ਤਰ੍ਹਾਂ ਉਹਨਾਂ ਲੋਕਾਂ ਨੇ ਆਪਣੀ ਆਬਾਦਕਾਰੀ ਕੀਤੀ। ਠੀਕ ਹੈ, ਠੀਕ ਹੈ। ਹੁਣ ਅਸੀਂ ਲੋਕੇਸ਼ਨ ਸਾਡੀ ਕੀ ਹੈ, ਅਸੀਂ ਕਿੱਥੇ ਪਹੁੰਚੇ? ਜੀ, ਹੁਣ ਅਸੀਂ ਅਲੈਨ ਰੋਡ ਤੇ ਆ ਗਏ ਹਾਂ। ਹਾਂ, ਇਹ ਲਿੰਕ ਕਰਦਾ ਹੈ। ਇਸ ਤੋਂ ਬਾਅਦ ਤਕਰੀਬਨ ਅਸੀਂ 15 ਤੋਂ 16 ਮਿੰਟ ਦੇ ਵਿੱਚ ਅਸੀਂ ਗਲੋਬਲ ਵਿਲੇਜ ਦੇ ਵਿੱਚ ਪਹੁੰਚ ਜਾਵਾਂਗੇ। ਠੀਕ ਹੈ, ਠੀਕ ਹੈ। ਲੈਂਗੁਏਜਸ ਇੱਥੇ ਸਾਈਨ ਬੋਰਡ ਰੋਡਸ ਦੇ ਤੁਹਾਨੂੰ ਦੋ ਲੈਂਗੁਏਜਸ ਦੇ ਵਿੱਚ ਮਿਲਣਗੇ, ਇੱਕ ਇੰਗਲਿਸ਼, ਦੂਸਰੀ ਅਰਬੀ। ਸੋ ਇੱਕ ਇੰਟਰਨੈਸ਼ਨਲ ਲੈਂਗੁਏਜ ਰੱਖੀ ਹੋਈ ਹੈ, ਇੱਕ ਆਪਣੀ ਉਹਨਾਂ ਨੇ ਸ਼ੇਖਾਂ ਨੇ ਜਿਹੜੀ ਲੈਂਗੁਏਜ ਹੈ ਇੱਥੋਂ ਦੀ ਅਰਬੀ ਉਹ ਰੱਖੀ ਹੋਈ। ਤੇ ਦੋ ਤਰ੍ਹਾਂ ਦੇ ਸਾਨੂੰ ਸਾਈਨ ਬੋਰਡ ਵੀ ਮਿਲਣਗੇ, ਇੱਕ ਨੀਲੇ ਰੰਗ ਦਾ ਤੇ ਇੱਕ ਸਬਜ਼ ਰੰਗ ਦਾ। ਇਹਦੇ ਅੰਦਰ ਕੀ ਡਿਫਰੈਂਸ ਹੈ? ਇਹਦੇ ਅੰਦਰ ਇਹ ਡਿਫਰੈਂਸ ਹੈ, ਜਿਹੜਾ ਨੀਲੇ ਰੰਗ ਦਾ ਇਹ ਲੌਂਗ ਵੇ ਨੂੰ ਇਹ ਜ਼ਾਹਿਰ ਕਰਦਾ ਹੈ। ਠੀਕ ਹੈ। ਜਿਹੜਾ ਸਾਵੇ ਰੰਗ ਦਾ ਹੈ ਇਹ ਤੁਸਾਂ ਨੇ ਜਿਹੜਾ ਮਕਾਮੀ ਪੁਆਇੰਟ ਆਉਣ ਵਾਲਾ ਹੁੰਦਾ ਹੈ, ਜਿਹੜਾ ਅੱਗੇ ਨੀਅਰੈਸਟ ਪੁਆਇੰਟ ਹੈ ਜਿੱਥੋਂ ਤੁਸੀਂ ਮੁੜਨਾ ਜੀ, ਨੇੜੇ ਹੁੰਦਾ ਜਿੱਥੇ ਤੁਸੀਂ ਐਗਜ਼ਿਟ ਲੈਣਾ ਹੈ, ਆਪਣੀ ਜਗ੍ਹਾ ਦੇ ਅੰਦਰ ਘਰ ਦੇ ਵਿੱਚ ਜਾਣਾ ਹੈ, ਆਪਣਾ ਮਰਕਜ਼ ਪੁਆਇੰਟ ਦੇ ਵਿੱਚ ਜਾਣਾ ਹੈ, ਇਹ ਉਹਨੂੰ ਸ਼ੋਅ ਕਰਦਾ ਹੈ। ਠੀਕ ਹੈ, ਠੀਕ ਹੈ। ਬਾਕੀ ਇਹ ਅਲੈਨ ਦੁਬਈ ਤੋਂ ਅਲੈਨ ਇਹ ਰੋਡ ਹੈ, ਇਹ ਵੱਡੀ ਹਾਈਵੇ ਹੈ। ਤਕਰੀਬਨ ਤੁਸੀਂ ਇਹ ਰੋਡ ਵੇਖ ਰਹੇ ਹੋ, ਸੋ 10-10 ਲੈਣਾ ਰੋਡ ਦੇ ਵਿੱਚ ਜੀ। ਔਰ ਇਹ ਇਸ ਤਰ੍ਹਾਂ ਦੀਆਂ ਰੋਡਾਂ ਨੂੰ ਹਾਈਵੇ ਕਹਿੰਦੇ ਨੇ ਇੱਥੇ, ਜਿਹੜੀ ਕਿ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਨੂੰ ਲਿੰਕ ਕਰਦੀਆਂ। ਤੇ ਇੱਥੇ ਸਪੀਡ ਲਿਮਿਟ ਕਿਤਨੀ ਹੈ? ਜੀ, ਸਪੀਡ ਲਿਮਿਟ ਹਰ ਰੋਡ ਦੀ ਆਪਣੀ ਹੈ। ਇਸ ਰੋਡ ਦੀ ਜਿਹੜੀ ਲਿਮਿਟ ਹੈ ਉਹ 100 ਹੈ, ਔਰ 20 ਇਹਨਾਂ ਨੇ ਐਕਸਟੈਂਸ਼ਨ ਦਿੱਤੀ ਹੋਈ ਹੈ। 120 ਕਿਲੋਮੀਟਰ ਤੱਕ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ। ਠੀਕ ਹੈ, ਠੀਕ ਹੈ।
ਇਹ ਹੁਣ ਸਾਈਨ ਆਇਆ ਜੀ ਸਾਊਥ, ਇਹ ਸ਼ੁਮਾਰ ਕਰ ਰਿਹਾ ਕਿ ਸਾਊਥ ਦਾ ਇਹ ਰੋਡ ਹੈ, ਤੁਸੀਂ 120 ਤੱਕ ਜਾ ਸਕਦੇ ਹੋ। ਬਿਲਕੁਲ ਸਹੀ। ਇੱਥੇ ਅਗਰ ਕੈਟੇਗਰਾਈਜ਼ ਕਰਨਾ ਹੋਵੇ ਨਸੀਰ ਸਾਹਿਬ, ਤੇ ਕਿਹੜੀ ਕਮਿਊਨਿਟੀ ਅਰਬੀਆਂ ਤੋਂ ਬਾਅਦ ਇੱਥੇ ਜ਼ਿਆਦਾ ਜਿਸ ਦੀ ਬਿਜ਼ਨਸ ਦੇ ਹਵਾਲੇ ਦੇ ਨਾਲ ਔਰ ਪਾਪੂਲੇਸ਼ਨ ਦੇ ਹਵਾਲੇ ਦੇ ਨਾਲ ਹੈ? ਇਹ ਅਰਬੀਆਂ ਤੋਂ ਬਾਅਦ ਇੱਥੇ ਈਰਾਨੀ ਲੋਕ ਹਨ ਜਿਹੜੇ ਕਿ ਮੋਸਟਲੀ ਤੁਹਾਨੂੰ ਪਤਾ ਹੈ ਕਿ ਦੁਬਈ ਔਰ ਅਬੂ ਧਾਬੀ ਦੇ ਬਾਰਡਰ ਦੇ ਨਾਲ ਹੀ ਈਰਾਨ ਵੀ ਹੈ ਜੀ। ਤੇ ਇਹਨਾਂ ਦੀ ਜ਼ਿਆਦਾ ਜਿਹੜੀ ਈਰਾਨੀਆਂ ਦੀ ਹੋਣ ਹੈ, ਕਿਉਂਕਿ ਉਹਨਾਂ ਦੇ ਵਿੱਚ ਕਾਫੀ ਲੋਕਾਂ ਨੇ ਇੱਥੋਂ ਦੀ ਨੈਸ਼ਨੈਲਿਟੀਆਂ ਵੀ ਲਈਆਂ। ਕੁਝ ਲੋਕ ਇੱਥੇ ਆ ਕੇ ਆਬਾਦ ਹੋ ਗਏ ਨੇ, ਉਹਨਾਂ ਦੀ ਸ਼ਾਦੀਆਂ ਕੀਤੀਆਂ ਔਰ ਇਸ ਤਰ੍ਹਾਂ ਉਹ ਲੋਕ। ਤੇ ਈਰਾਨ ਦੇ ਨਾਲ ਇਹਨਾਂ ਦੇ ਸਫਾਰਤੀ ਤਲਕਾਤ ਠੀਕ ਹਨ? ਪਹਿਲੇ ਥੋੜ੍ਹੇ ਜਿਹੇ ਇਹਨਾਂ ਦੇ ਸਫਾਰਤੀ ਤਲਕਾਤ ਠੀਕ ਨਾ ਹੈ, ਲੇਕਿਨ ਬਾਅਦ ਜਿਹੜੇ ਬਿਜ਼ਨਸ ਔਰ ਡਿਵੈਲਪਮੈਂਟ ਹੋਈ ਹੈ ਉਹਦੇ ਵਿੱਚ ਮਾਸ਼ਾਅੱਲਾ ਕਾਫੀ ਹੱਦ ਤੱਕ ਬਿਹਤਰ ਹੋ ਗਏ। ਔਰ ਹੁਣ ਕਾਫੀ ਹੱਦ ਤੱਕ ਈਰਾਨੀਆਂ ਨੇ ਇੱਥੇ ਬਿਜ਼ਨਸ ਵੀ ਆਪਣਾ ਕਾਇਮ ਕਰ ਲਿਆ, ਜਿਹੜਾ ਕਿ ਉਹ ਦੁਬਈ ਦੀ ਡਿਵੈਲਪਮੈਂਟ ਵਿੱਚ ਉਹਨੇ ਕਾਫੀ ਕਿਰਦਾਰ ਅਦਾ ਕੀਤਾ। ਤੇ ਦੂਸਰੇ ਅਗਰ ਕੈਟੇਗਰੀ ਵਾਈਜ਼ ਦੇਖਣਾ ਹੋਵੇ, ਈਰਾਨੀਆਂ ਤੋਂ ਬਾਅਦ ਕਿਹੜੀ ਨੈਸ਼ਨੈਲਿਟੀ ਇੱਥੇ? ਜੀ ਇਸ ਤਰ੍ਹਾਂ ਹੁਣ ਏਸ਼ੀਅਨ ਕੰਟਰੀ ਦੇ ਵਿੱਚੋਂ ਹੋਰ ਜਿਸ ਤਰ੍ਹਾਂ ਹੁਣ ਇੰਡੀਅਨ ਜੀ, ਹੁਣ ਇੰਡੀਅਨ ਮੋਸਟਲੀ ਵੈਸੇ ਵੀ ਇੰਡੀਆ ਆਬਾਦੀ ਦੇ ਵਿੱਚ ਬਹੁਤ ਵੱਡਾ ਹੈ, ਇੰਡੀਅਨ ਲੋਕ ਹੋਣ, ਫਿਰ ਉਸ ਤੋਂ ਬਾਅਦ ਚਾਈਨੀ ਲੋਕ ਹੋਣ, ਫਿਰ ਉਸ ਤੋਂ ਬਾਅਦ ਪਾਕਿਸਤਾਨੀ ਜਿਸ ਤਰ੍ਹਾਂ ਸਾਡੇ ਲੋਕ ਵੀ ਹਨ, ਤਕਰੀਬਨ 17 ਤੋਂ 18 ਲੱਖ ਬੰਦਾ ਪਾਕਿਸਤਾਨ ਦਾ ਵੀ ਹੈ। 17 ਤੋਂ 18 ਲੱਖ ਪਾਕਿਸਤਾਨੀ ਹੈ ਜੀ, ਪਾਕਿਸਤਾਨੀ ਹੈ ਪੂਰੇ UAE ਦੇ ਵਿੱਚ। ਔਰ ਪੂਰੇ UAE ਦੀ ਅਗਰ ਅਸੀਂ ਪਾਪੂਲੇਸ਼ਨ ਕਹੀਏ ਤਾਂ ਕੋਈ ਹੈ 10 ਮਿਲੀਅਨ ਤੋਂ ਜ਼ਿਆਦਾ ਹੈ? ਜੀ 10 ਮਿਲੀਅਨ ਵੀ ਨਹੀਂ ਹੋਣੀ। अच्छा, कम है। तकरीबन कह सकते हो। फिर तो पाकिस्तानियों की भी अच्छी पापूलेशन है इत्थे। पाकिस्तानी बिल्कुल है। अगर असी कहिए कोई 90 ਲੱਖ ਦੇ ਕਰੀਬ ਹੈ, ਤੇ 90 ਲੱਖ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ 15-16 ਲੱਖ ਜਿਹੜੇ ਆ ਉਹ ਪਾਕਿस्तानी ਹੈ। ਔਰ ਪਾਕਿस्तानियों ਦੇ ਅੰਦਰ ਅਗਰ ਅਸੀਂ ਦੇਖੀਏ ਤੇ ਕਿਹੜੇ ਲੋਕ ਜ਼ਿਆਦਾ ਮਿਲਦੇ ਨੇ? ਪੰਜਾਬੀ ਹਨ, ਸਿੰਧੀ ਹਨ, ਕਸ਼ਮੀਰੀ ਹਨ, ਬਲੋਚੀ ਹਨ, ਕਿਹੜੇ ਮਿਲਣਗੇ? ਪਾਕਿस्तानियों ਦੇ ਵਿੱਚ ਜਿਹੜੇ ਦੋ ਲੋਕ ਸਾਨੂੰ ਜ਼ਿਆਦਾ ਮਿਲਦੇ ਨੇ, ਇੱਕ ਪੰਜਾਬ ਦੇ ਲੋਕ ਸਾਨੂੰ ਮਿਲਦੇ ਨੇ ਜੀ। ਵੈਸੇ ਵੀ ਪੰਜਾਬ ਸਾਡਾ ਜ਼ਿਲ੍ਹਾ ਬਹੁਤ ਜ਼ਿਆਦਾ ਹੈ। ਇਸ ਤੋਂ ਬਾਅਦ ਦੂਸਰੇ ਸਨ KPK ਦੇ ਜਿਹੜੇ ਪਠਾਨ ਲੋਕ ਹਨ, ਸਾਨੂੰ ਬਹੁਤ ਜ਼ਿਆਦਾ ਮਿਲਦੇ, ਕਿਉਂਕਿ ਇੱਥੇ ਜਿਹੜੇ ਲੋਕ ਜ਼ਿਆਦਾ ਇਸ ਤਰ੍ਹਾਂ ਦੇ ਜੌਬਸ ਕਰ ਰਹੇ ਨੇ, ਜਾਂ ਇਸ ਤਰ੍ਹਾਂ ਉਹ ਮੋਸਟਲੀ ਇਹਨਾਂ ਹੀ ਸ਼ਹਿਰਾਂ ਦੇ ਲੋਕ ਕੰਮ ਕਰ ਰਹੇ। ਅਸੀਂ ਹੁਣ ਰਾਈਟ ਲਿਆ ਵਾ, ਇਹ ਰਾਈਟ ਕਿਸ ਸਾਈਡ ਤੇ ਜਾਏਗਾ? ਤੇ ਸਿੱਧਾ ਰੋਡ ਜਿਹੜਾ ਜਾ ਰਹੀ ਹੈ ਸ਼ਾਰਜਾ ਨੂੰ ਜਾ ਰਹੀ ਹੈ ਜੀ, ਇਹ ਸਿੱਧਾ ਅਲੈਨ ਨੂੰ ਜਾ ਰਹੀ ਹੈ। ਅਲੈਨ ਕੋਈ ਸਿਟੀ ਨੇਮ ਹੈ ਜੀ? ਅਲੈਨ ਜਿਹੜੀ ਸਟੇਟ ਹੈ ਅਬੂ ਧਾਬੀ ਦੀ। ਅਬੂ ਧਾਬੀ ਦੀ ਸਟੇਟ ਹੈ, ਠੀਕ ਹੈ। ਇਹ ਤੋਂ ਹੁਣ ਅਸੀਂ ਐਗਜ਼ਿਟ ਲਵਾਂਗੇ, ਇਹ ਸ਼ੇਖ ਜ਼ੈਦ ਬਿਨ ਅਲ ਨਿਹਾਨ ਰੋਡ ਹੈ, ਜਿਸ ਨੂੰ 311 ਉਹਨੂੰ ਕਿਹਾ ਜਾਂਦਾ, 311 ਨੰਬਰ ਰੋਡ। ਅੱਛਾ, ਰੋਡਸ ਦੇ ਨਾਮ ਹਨ ਰੋਡ ਇੱਥੇ? ਦੇ ਨੰਬਰ ਹਨ, ਹਰ ਰੋਡ ਨੂੰ ਇੱਕ ਨੰਬਰ ਦਿੱਤਾ ਗਿਆ। ਜਿਸ ਤਰ੍ਹਾਂ E66 ਹੈ, ਇਹ ਅਲੈਨ ਦਾ ਰੋਡ ਹੈ। ਠੀਕ। ਇसी तरह E311 ਇਹ ਇਧਰ ਰੋਡ ਹੈ। ਅਬੂ ਜ਼ੈਬੀ 에ਅਰਪੋਰਟ ਦਾ ਵੀ ਸਿਗਨਲ ਦੇ ਰਹੇ ਨੇ, ਜੀ ਸਾਈਨ ਬੋਰਡ ਲੱਗਿਆ, ਸ਼ਾਰਾ ਸ਼ੇਖ ਮੁਹੰਮਦ ਬਿਨ ਜ਼ਾਹਿਦ ਅਬੂ ਜ਼ੈਬੀ। ਜੀ ਇਹ ਸਰ ਇਸ ਰੋਡ ਤੇ ਜਿਹੜੇ ਤੁਸੀਂ ਚੜ ਜਾਓ ਤੇ ਇਹ ਸਵਾਨ ਹਾਈਵੇ ਸਿੱਧੀ ਅਬੂ ਧਾਬੀ ਲੈ ਜਾ। ਔਰ ਅਬੂ ਧਾਬੀ ਸਾਨੂੰ ਕਿੱਥੋਂ ਤਕਰੀਬਨ 140 ਕਿਲੋਮੀਟਰ ਅਬੂ ਧਾਬੀ ਦਾ ਫਾਸਲਾ ਪੜਦਾ। ਠੀਕ ਹੈ, ਠੀਕ। ਇਹ ਵੀ ਸਰ ਜਿਹੜੀ ਦੁਬਈ ਦੀਆਂ ਵੱਡੀਆਂ ਹਾਈਵੇ ਆ ਉਹਨਾਂ ਦੇ ਵਿੱਚੋਂ ਇੱਕ ਵੱਡੀ ਹਾਈਵੇ ਹੈ, ਇਹ 311 ਜਿਹੜੀ ਸ਼ੇਖ ਮੁਹੰਮਦ ਬਿਨ ਜ਼ਾਇਦ ਰੋਡ। ਇੱਥੇ ਸਾਰੇ ਹਾਈਵੇਜ਼ ਬਹੁਤ ਬਿਹਤਰ ਲੈਵਲ ਦੇ ਬਣੇ, ਉਹਨਾਂ ਕੋਲ ਸੈਪਰੇਟ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਮੋਟਰਵੇ ਦਾ ਕਨਸੈਪਟ ਹੈ, ਉਹ ਤਾਂ ਨਹੀਂ ਹੈ। ਸਾਰੇ ਹੀ ਮੋਟਰਵੇ ਦੇ ਲੈਵਲ ਤੋਂ ਵੀ ਬਿਹਤਰ ਦੇ ਬਣੇ ਹੋਏ ਰੋਡਸ। ਇਹ ਜਿਹੜੇ ਸਰ ਰੋਡ ਬਣਾਉਂਦੇ ਇਹ ਤਕਰੀਬਨ ਹਰ ਰੋਡ ਦੀ ਇੱਕ ਲਿਮਟ ਹੁੰਦੀ ਹੈ 100 ਸਾਲ ਤੱਕ, ਤੇ ਇਹ ਉਸ ਹਿਸਾਬ ਨਾਲ ਇਹਨਾਂ ਨੇ ਰੋਡ ਦੀ ਤਮੀਰਾਤ ਕੀਤੀਆਂ ਹੋਈਆਂ, ਤੇ ਤਾਂ ਕਿ ਜਿਹੜਾ ਹੈ ਉਹ ਚੀਜ਼ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਅਰਸਾ ਗੁਜ਼ਾਰ ਦੇ। ਸ਼ੁਕਰੀਆ ਨਸੀਰ ਸਾਹਿਬ, ਤੁਸੀਂ ਬੜੀ ਵਧੀਆ ਜਾਣਕਾਰੀ ਦਿੱਤੀ ਔਰ ਇਹਨਾਂ ਦੁਬਈ ਦੇ ਕੁਝ ਰੋਡਾਂ ਦੇ ਬਾਰੇ ਪਤਾ ਚੱਲਿਆ।